अस्सलाम वालेकुम नाज़रीन, मैं साहिद मिठापुरिया तो तुसीं देख रहे हो सज्जाद जानी ऑफिशियल। अज असी फिर एक बार तुहाडी खिदमत दे विच पेश हाँ। तो असीं एक मिनट साह लै ला की पेश है तू हुण किते साह नहीं लेदा किते थक्या नहीं तू इंट्रो दे किते साह लै ला किते प्रोग्राम करन दे सानू साह लै ला। अस्सलाम वालेकुम नाज़रीन, टी टाइम च मैं अजमल सोनी ते तुसीं देख रहे सज्जाद जानी ऑफिशियल ते नाज़रीन मेरे नाल फैसल रामे। यार किदां दे तुसीं इंट्रो दिंदे हो, तुहानू पता ही नहीं हैगा तरीकाकार। अस्सलाम वालेकुम नाज़रीन, मैं फरीद साफी ते तुसीं देख रहे हो अपना फेवरेट चैनल सज्जाद जानी ऑफिशियल। नाज़रीन मेरे नाल ने मेरे बहुत ही प्यारे दोस्त, बहुत ही मजे हुए कलाकार, बहुत ही अच्छे फनकार जनाब फैसल रामे साहब। इत्थे मेरा बनदा सी, तू मेरा कहता इत्थे। फैसल भाई की गल की अज तुहानू चीटे लाया बोलन नहीं डे वैसे ही यार आज दिल टूटा होया यार। हैं? शुक्र है यार, शुक्र कर किते बूट नहीं टूटा अस्सलाम तुहाडा। वालेकुम नाज़रीन, गल मैं हूं फैसल रामे और आप देख रहे हैं जैसा कि सज्जाद जानी ऑफिशियल चैनल को। और एक ये सारे ने कह दिता वा भाई तुसीं कोई होर गल कर। यार उन्हें भी किया मैं भी कहता तो केड़ा इतराज है, किसी ने इतराज है? अच्छा नाज़रीन, मैं एक रिक्वेस्ट करना चाहता हूँ आपसे। मैं ਤੁਹਾਡੇ ਅੱਗੇ एक रिक्वेस्ट करना हाथ जोड़ के कि साडा एक पेज बनया होया है, फेक पेज सज्जाद जानी फैन दे नाम तो फेसबुक ते। सज्जाद जानी फैंस दोबारा खोलो। ਇਹੀ ਸੀ ਕਿਹਾ, नहीं 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 तुसीं ਇਹੀ ਕਿਹਾ ਵਾ। सज्जाद जानी फैंस वापा ਉਹ ਪੇਜ ਜਿਹੜਾ ਵੀ ਬੰਦਾ ਚਲਾ ਰਿਹਾ ਹੈ ਯਾਰ ਉਹ ਬਿਲਕੁਲ ਰੋਂਗ ਕਰਨ ਡਿਆ, ਗਲਤ ਪੋਸਟਾਂ ਕਰ ਰਿਹਾ। ਉਹਦੇ ਨਾਲ ਸਾਡਾ ਕਿਸੇ ਦਾ ਕੋਈ ਤਲਕ ਨਹੀਂ, ਸਾਡੇ ਚੈਨਲ ਦਾ ਕੋਈ ਤਲਕ ਨਹੀਂ। ਉਹਦੇ ਖਿਲਾਫ ਅਸੀਂ ਇਨਕੁਆਇਰੀ ਕਰ ਰਹੇ ਹਾਂ। ਇਨਸ਼ਾਅੱਲਾ ਤਾਲਾ 2-4 ਦਿਨ ਦੇ ਵਿੱਚ ਉਹ ਬੰਦਾ ਅਰੈਸਟ ਹੋ ਜਾਏਗਾ। ਅਸੀਂ ਜੋ ਵੀ ਜਿਸ ਤਰ੍ਹਾਂ ਵੀ ਹੋ ਸਕੇ ਅਸੀਂ ਪੂਰੀ ਕਾਰਵਾਈ ਕਰਾਂਗੇ ਉਹਦੇ ਖਿਲਾਫ। ਉਹ ਭਾਈਜਾਨ ਅਸਲ ਦੇ ਵਿੱਚ ਇਸ ਤਰ੍ਹਾਂ ਗੱਲ ਕਰੋ ਕਿ ਉਹਨਾਂ ਨੂੰ ਦੱਸੋ ਕਿ ਸਰ ਸਾਡਾ ਆ ਜਿਹੜਾ ਬੜਾ اخلاقی ਤੌਰ ਤੇ ਸਾਡਾ ਅਲਹਮਦੁਲਿਲਾ ਜਿਹੜਾ ਚੈਨਲ ਆ ਉਹ ਇਸ ਤਰ੍ਹਾਂ ਜਾ ਰਿਹਾ ਕਿ ਅੱਜ ਤੱਕ ਕੋਈ ਗੈਰ اخلاقی ਗੱਲ ਨਹੀਂ ਤੁਸੀਂ ਸੁਣੀ। ਦੂਸਰਾ ਭਾਈਨ ਬਰਹਨਾ ਤਸਵੀਰਾਂ ਲਾ ਕੇ ਸਾਨੂੰ ਸਾਰਿਆਂ ਨੂੰ ਉਹ ਬਦਨਾਮ ਜਿਹਾ ਕਰ ਰਿਹਾ ਕਰੈਕਟਰ। ਸਾਡਾ ਉਹਦੇ ਨਾਲ ਕੋਈ ਤਲਕ ਨਹੀਂ। ਸੱਜਾਦ ਜਾਨੀ ਆਫੀਸ਼ੀਅਲ ਚੈਨਲ ਦਾ ਮਤਲਬ ਹੀ ਇਹ ਲੋਕਾਂ ਨੂੰ ਸਿਰਫ ਹਸਾਣਾ, ਨਾ ਕਿ ਬੇਹਯਾਈ ਤੇ ਕੋਈ ਬਦ اخلاقی ਗੱਲਾਂ ਜਾਂ ਕੋਈ ਮੈਸੇਜ ਦੇਣਾ। ਲਿਆਦਾ ਉਸ ਚੈਨਲ ਨੂੰ ਤੁਸੀਂ ਬਿਲਕੁਲ ਉਹਨੂੰ ਅਨਫੋਲੋ ਕਰੋ ਸਰ। ਉਸ ਉਹ ਪੇਜ ਨੂੰ, ਉਹਦਾ ਨਾਮ ਫੇਸਬੁੱਕ ਤੇ ਸੱਜਾਦ ਜਾਨੀ ਫੈਨਸ, ਤਾਂ ਲਾਜ਼ਮੀ ਉਹਨੂੰ ਅਨਫੋਲੋ ਕਰੋ। ਤੇ ਨਾਲ ਇੱਕ ਹੋਰ ਨਾਜ਼ਰੀਨ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹਾਂਗਾ। ਸੌਰੀ ਸੁਣੀ ਭਾਈ, ਤੁਹਾਡੀ ਜਗ੍ਹਾ ਬਿਲਕੁਲ ਨਹੀਂ ਸੀ ਬਣਦੀ। ਅੱਛਾ ਕਿ ਬੜੀ ਲੋਕਾਂ ਦੀ ਨਾ ਨਾਜ਼ਰੀਨ ਨਾਲੇ ਡਿਮਾਂਡ ਆ, ਕਮੈਂਟਸ ਦੇ ਵਿੱਚ ਲੋਕ ਕਹਿੰਦੇ ਕਿ ਯਾਰ ਭਾਨ ਫੈਸਲ ਰਾਮੇ ਸਾਹਿਬ ਦੇ ਕੋਲੋਂ ਨਾ ਕੋਈ ਵਾਕਿਆਤ ਸਾਨੂੰ ਸੁਣਾਓ, ਕਿਉਂਕਿ ਇਹਨਾਂ ਦੇ ਵਾਕਿਆਤ ਤੁਹਾਨੂੰ ਪਤਾ ਕਿ ਡਿਫਰੈਂਟ ਹੀ ਹੁੰਦੇ। ਕਾਇਨਾਤ 'ਚ ਕਦੀ ਕਿਸੇ ਨੇ ਇੱਦਾਂ ਦਾ ਵਾਕਿਆ ਨਹੀਂ ਹੋਇਆ ਜਿਹੜਾ ਭਾਨ ਫੈਸਲ ਆਉਂਦਾ ਤੇ ਭਾਨ ਫੈਸਲ ਇੱਕ ਦੋ ਵਾਕਿਆ ਸੁਣਾਉਂਦਾ। ਵਾਕਿਆ ਨਾਜ਼ਰੀਨ ਭਲਾ ਕਰਨਾ, ਮੇਰੇ ਵੱਡਿਆਂ ਨੇ ਮੈਨੂੰ ਸਮਝਾਇਆ ਕਿ ਹਮੇਸ਼ਾ ਕੋਸ਼ਿਸ਼ ਕਰੋ ਕਿ ਇੱਕ ਦੂਸਰੇ ਦੇ ਨਾਲ ਭਲਾ ਕਰੋ। ਨਾਲੇ ਯਾਰ ਮੈਂ ਹੀ ਵਾਕਿਆ ਸੁਣਾਉਣਾ, ਤੁਸੀਂ ਸੁਣਾਓ ਕੋਈ। ਤੇ ਤੂੰ ਸੁਣਾ ਦੇ, ਤੂੰ ਇੰਨਾ ਖੱਜਲ ਹੋਇਆ ਤੇ ਤੁਹਾਡੇ ਤੋਂ ਹੀ ਉਮੀਦ ਆ, ਹਫ਼ਤਾ ਰੋਜ਼ਾ ਮੈਗਜ਼ੀਨ ਤੁਹਾਡਾ ਹੀ ਨਾਮ ਸੁਣਾਓ। ਸਾਨੂੰ ਤੇ ਵਾਕਿਆ ਮਿੱਠਾ ਸੁਣਾ ਗਿਆ। ਆ ਦੇਖੋ ਇਹ ਨਾਜ਼ਰੀਨ, ਆ ਮੇਰਾ ਭਰਿਆ ਕੱਪ ਜੰਪ ਕਰਾ ਗਿਆ ਤੇ ਖਾਲੀ ਰੱਖ ਗਿਆ ਉੱਥੇ। ਤੂੰ ਆ ਫੜ ਕੀ ਗੱਲ, ਤੇਰਾ ਕਿਤੇ ਖੱਲੀ ਪੈ ਗਈ ਤੈਨੂੰ? ਤੁਹਾਨੂੰ ਗੱਲਾਂ ਹੀ ਪਤਾ ਨਹੀਂ ਲੱਗਾ ਆਪਣੀ ਸਪੀਡ ਦਾ। ਨਾ ਸਪੀਡ ਮੈਂ ਬੜਾ ਕਿਤੇ 1 to 5 ਤੇ ਚਾਹ ਪੀਤੀ ਬੈਗ। ਤੁਸੀਂ ਵੈਸੇ ਸੁਣੀ ਭਾਈ ਇੱਥੇ ਨਾ ਮੋਟਰ ਲਵਾ ਲਓ, ਦਰਾਜ਼ ਤਰ੍ਹਾਂ ਐਂ ਕਰਕੇ ਖਿੱਚਿਆ ਦੇ ਵਿੱਚ ਚਾਹ ਪਾ ਕੇ ਬੰਦ ਕਰ ਲਓ। ਵਾਕਿਆ ਕੀ ਯਾਨੀ ਕਿ ਇਹ ਕਈ ਲੋਕ ਕਹਿੰਦੇ ਹੈਗੇ ਨੇ ਕਿ ਯਾਰ ਵਾਕਿਆ ਸੁਣਾ, ਸੱਚੀ ਮੁੱਚੀ ਵਕੂਫੀ ਜ਼ਿੰਦਗੀ 'ਚ ਬੜੇ ਹੋਏ ਨੇ। ਤੇ ਜਦੋਂ ਵੀ ਕੋਈ ਯਾਦ ਆਉਂਦਾ ਤੇ ਕੋਸ਼ਿਸ਼ ਕਰੀਦੀ ਹੈ ਕਿ ਆ ਕੇ ਸੁਣਾ ਦਈਏ। ਤੇ ਮੈਨੂੰ ਯਾਦ ਹੈਗਾ ਕਿ ਮੇਰੇ ਅੱਬੂ ਨੇ ਕਿਹਾ ਸੀ ਕਿ ਬੇਟਾ ਕੋਈ ਤੁਹਾਨੂੰ ਗਾਲ ਕਰਦੇ ਚੁੱਪ ਕਰਕੇ ਘਰ ਆ ਜਾਣਾ, ਅਗਰ ਕਿਸੇ ਨਾਲ ਲੜਾਈ ਵੀ ਹੋਵੇ ਤਾਂ ਚੁੱਪ ਕਰਕੇ ਘਰ ਆ ਜਾਣਾ, ਲੜਨਾ ਨਹੀਂ, ਮੈਨੂੰ ਸ਼ਿਕਾਇਤ ਦਾ ਮੌਕਾ ਨਾ ਮਿਲੇ। ਤਕਰੀਬਨ ਇਹ ਪਿਛਲੇ ਵੀਕ ਦੇ ਵਿੱਚ ਮੈਂ ਬਾਈਕ ਤੇ ਜਾ ਰਿਹਾ, ਮੋਟਰਸਾਈਕਲ ਤੇ ਜਾ ਰਹੇ ਤੇ ਇੱਕ ਮੁੰਡਾ ਨਾ ਸਕੇਟਿੰਗ ਪਈਆਂ ਵਾਲੇ ਬੂਟ ਪਾ ਕੇ ਮੇਰੇ ਅੱਗੋਂ ਇੰਜ ਕਰਕੇ ਲੰਘਣ ਡਿਆ। ਚਹਿਲ ਕਦਮੀ ਕਰ ਰਿਹਾ ਤੇ ਮੈਂ ਨਾ ਹੁਣ ਦੂਰੋਂ ਉਹਨੂੰ ਵੇਖਿਆ ਤੇ ਕੁਝ ਫਾਸਲੇ ਤੇ ਮੈਂ ਉਦੋਂ ਹੀ ਕਹਿਣ ਡਿਆ ਮੈਂ ਦਿਲ 'ਚ, ਮੈਂ ਕਿਹਾ ਯਾਰ ਇਹ ਮਿਲੇਗਾ, ਇਹਨੇ ਵੱਜਣਾ, ਇਹਨੇ ਮੇਰੇ 'ਚ ਵੱਜਣਾ। ਤੇ ਉਹੀ ਗੱਲ ਹੋਈ ਭਾਈ, ਅੱਗੇ ਗਿਆ ਤੇ ਮੇਰੇ 'ਚ ਵੱਜ ਗਿਆ ਤੇ ਮੈਂ ਬੁਰੇ ਤਰੀਕੇ ਨਾਲ ਡਿੱਗਿਆ ਵਾਂ ਤੇ ਉਹ ਨੱਸ ਗਿਆ। ਨਾ ਖੈਰ ਹਿੰਮਤ ਨਹੀਂ ਹਾਰੀ, ਮੈਂ ਉਸੇ ਟਾਈਮ ਉੱਠਿਆ, ਮੈਂ ਉਹਦੇ ਮਗਰ ਗੱਡੀ, ਯਾਨੀ ਕਿ ਮੇਰੇ ਇਲਾਕੇ ਦੀ ਗੱਲ ਹੈ, ਬਾਈਕ ਉਹਦੇ ਮਗਰ ਲਗਾ ਲਈ, ਉਹਨੂੰ ਫੜ ਲਿਆ, ਮੈਂ ਉਹਦੇ ਥੱਪੜ ਮਾਰਤਾ। ਥੱਪੜ ਤੇ ਮੈਂ ਉਹਨੂੰ ਮਾਰ ਦਿੱਤਾ ਤੇ ਬਾਅਦ ਦੇ ਵਿੱਚ ਉਹ ਮੇਰੇ ਕੋਲ ਰਿਹਾ ਨਾ ਗਿਆ ਕਿ ਯਾਰ ਮੈਂ ਉਹਨੂੰ ਥੱਪੜ ਕਿਉਂ ਮਾਰਤਾ। ਹਾਏ ਦਰਦੇ ਦਿਲ ਇਨਸਾਨ। ਤੇ ਉਹਨੂੰ ਜਦੋਂ ਥੱਪੜ ਮਾਰਦਾ ਮੇਰੇ ਕੋਲ ਰਿਹਾ ਨਾ ਗਿਆ, ਮੈਂ ਲੱਭਾਂ, ਮੈਂ ਇੰਜ ਕਰਕੇ ਪੂਰੇ ਮਹੱਲੇ 'ਚ ਮੈਂ ਪੁੱਛ ਰਿਹਾ ਯਾਰ ਮੁੰਡਾ ਇੱਕ ਪਈਆਂ ਦੇ ਬੂਟ ਪਾ ਕੇ ਇੰਜ ਕਰਕੇ ਉਹ ਕਿਹੜਾ ਮੁੰਡਾ ਆ। ਤੇ ਮੈਨੂੰ ਯਾਦ ਸੀਗਾ, ਮੈਨੂੰ ਕੁਛ ਨਾ ਉਹਦਾ ਏਰੀਆ ਯਾਦ ਸੀਗਾ ਕਿ ਉਹ ਉਸ ਏਰੀਏ ਦਾ ਹੋ ਸਕਦਾ। ਤੇ ਮੈਂ ਖੈਰ ਉਸ ਏਰੀਏ 'ਚ ਚਲਾ ਗਿਆ। ਉਹਨਾਂ ਨੂੰ ਮੈਂ ਕਿਹਾ ਜੀ ਕਿ ਇੰਜ ਕਰਕੇ ਮੁੰਡਾ ਸਕੇਟਿੰਗ, ਕਹਿੰਦਾ ਜੀ ਉਹ ਘਰ ਹੈ ਉਹਨਾਂ ਦਾ, ਉਹ ਹੀ ਮੁੰਡਾ ਫਿਰਦਾ ਰਹਿੰਦਾ ਸਾਰੀ ਦਿਹਾੜੀ। ਮੈਂ ਦਰਵਾਜ਼ਾ ਖੜਕਾਇਆ ਕਿ ਮਾਫੀ ਮੰਗਣ ਗਿਆ ਵਾਂ, ਮੇਰੇ ਕੋਲ ਰਿਹਾ ਨਹੀਂ ਗਿਆ, ਮੈਂ ਕਿਸੇ ਤੇ
ਜ਼ਿਆਦਤੀ ਹੋਈ, ਮੇਰੇ ਕੋਲ ਥੱਪੜ ਵੱਜ ਗਿਆ ਤੇ ਮੈਂ ਮਾਫੀ ਮੰਗਣ ਗਿਆ ਵਾਂ ਉਸ ਥੱਪੜ ਦੀ। ਕੀ ਬਾਤ। ਤੇ ਮੈਂ ਨਾ ਦਰਵਾਜ਼ਾ ਖੜਕਾਇਆ ਤੇ ਉਹ ਮੁੰਡਾ ਬਾਹਰ ਆਇਆ। ਮੈਂ ਕਿਹਾ ਯਾਰ ਇਹੀ ਸੀਗਾ। ਕੀ ਬਾਤ। ਉਹਨੇ ਅੱਗੋਂ ਉੱਚੀ ਆਵਾਜ਼ ਨਾਲ ਕਿਹਾ ਅੱਬੂ ਉਹੀ ਆ ਗਿਆ ਜੀ। ਅੱਬੂ ਉਹੀ ਆ ਗਿਆ। ਉਹਨੇ ਕਿਹਾ ਅੱਬੂ ਉਹੀ ਮੁੰਡਾ ਆ ਗਿਆ ਜਿਹਨੇ ਚਪੇੜਾਂ ਮਾਰੀਆਂ ਮੇਰੇ। ਤੇ ਹੁਣ ਥੱਪੜ ਮੈਂ ਇੱਕ ਮਾਰਿਆ ਸੀ ਤੇ ਉਹਨੇ ਚਪੇੜਾਂ ਕਿਹਾ ਮਾਰੀਆਂ। ਉਹਦੇ 2 ਕਜ਼ਨ ਸੀਗੇ ਹਮਸਾਏ ਇੱਧਰ ਉੱਧਰਲੇ, ਚਾਰੇ ਹੀ ਆ ਗਏ। ਉਹਨਾਂ ਨੇ ਮੇਰੀ ਸ਼ਰਟ ਪਾੜਤੀ, ਕੱਪੜੇ ਪਾੜਤੇ। ਮੈਨੂੰ ਉਹਨਾਂ ਨੇ ਚੰਗਾ ਤੋਤਾ ਲਾਇਆ, ਚੰਗਾ ਜਿੱਥੇ ਦਿਖ ਰਹੀ ਨਹੀਂ ਕੋਈ। ਉਹਨਾਂ ਨੇ ਜਦੋਂ ਮੈਨੂੰ ਮਾਰਿਆ ਤੇ ਖੈਰ ਇੱਕ ਉੱਥੇ ਕਾਫੀ ਲੋਕ ਇਕੱਠੇ ਹੋ ਗਏ, ਸੁਲ੍ਹਾ ਕਰਾਉਣ ਵਾਲੇ, ਲੜਾਈ ਛੁਡਾਉਣ ਵਾਲੇ ਵੀ ਲੋਕ ਜਮ੍ਹਾਂ ਹੋ ਗਏ। ਉਹਨਾਂ ਨੇ ਮੈਨੂੰ ਵੇਖਿਆ ਕਿ ਯਾਰ ਇਹ ਫੈਸਲ ਭਾਈ ਕੀ ਹੋਇਆ ਯਾਰ। ਮੈਂ ਕਿਹਾ ਯਾਰ ਇੰਝ ਕਰਕੇ ਗੱਲ ਹੋਈ। ਉੱਥੇ ਸਾਡੇ ਉਹ ਬਜ਼ੁਰਗ ਇੱਕ ਉਹਨਾਂ ਨੇ ਫੜ ਲੈ ਕੇ ਮੈਨੂੰ ਸਾਈਡ ਤੇ ਕੀਤਾ ਤੇ ਉਹਨਾਂ ਨੇ ਕਿਹਾ ਇਹਨੂੰ ਹੱਥ ਨਹੀਂ ਲਾਉਣਾ ਕਿਸੇ ਨੂੰ, ਠੀਕ ਹੈ। ਤੇ ਖੈਰ ਮੈਨੂੰ ਉਹਨਾਂ ਨੇ ਛੱਡ ਦਿੱਤਾ। ਉਹਨਾਂ ਨੇ ਕਿਹਾ ਇਹਨਾਂ ਨੇ ਮੁੰਡੇ ਨੂੰ ਥੱਪੜ ਕਿਉਂ ਮਾਰਿਆ। ਅੱਗੋਂ ਕਹਿੰਦਾ ਜੀ ਥੱਪੜ ਮਾਰ ਕੇ ਤੇ ਫੇਰ ਮਾਰਨ ਆਇਆ। ਆ ਲੈ ਘਰ ਤੱਕ ਕਹਿੰਦਾ ਫੇਰ ਮਾਰਨ ਆਇਆ ਮੈਨੂੰ। ਤਾਂ ਉਹਨੂੰ ਇਹ ਪਤਾ ਮੈਂ ਮਾਫੀ ਮੰਗਣ ਆਇਆ। ਮੈਂ ਕਿਹਾ ਯਾਰ ਮੈਂ ਤੇ ਮਾਫੀ ਮੰਗਣ ਆਇਆ ਤੇ ਫਿਰ ਮੈਂ ਉਹਨੂੰ ਫਿਰ ਉਹਨਾਂ ਨੇ ਹੁਣ ਕੀ, ਮੇਰੇ ਬਜ਼ੁਰਗ ਕਹਿੰਦਾ ਤੂੰ ਇੱਥੇ ਕਰਨ ਕੀ ਆਇਆ। ਮੈਂ ਕਿਹਾ ਯਾਰ ਮੈਂ ਤੇ ਮਾਫੀ ਮੰਗਣ ਆਇਆ ਸੀਗਾ। ਕਹਿੰਦਾ ਚੱਲ ਮਾਫੀ ਮੰਗ ਲੈ। ਮੈਂ ਕਿਹਾ ਹੁਣ ਮੈਂ ਕਿੱਥੋਂ ਮਾਫੀ ਮੰਗਣੀ, ਹੁਣ ਹਿਸਾਬ ਬਰਾਬਰ ਹੋ ਗਿਆ। ਇਹਨਾਂ ਨੇ ਮੈਂ ਇਹਨਾਂ ਦੇ ਸਿਰਫ ਥੱਪੜ ਮਾਰਿਆ, ਇਹਨਾਂ ਨੇ ਕਿੰਨਾ ਕੁਛ ਮਾਰਿਆ। ਮੇਰੀ ਸ਼ਰਟ ਪਾੜਤੀ। ਮੈਂ ਉਹ 4600 ਰੁਪਏ ਦੀ ਸ਼ਰਟ ਸੀਗੀ। ਅੱਲਾ ਉਹ ਯਾਰ ਇੱਕ ਮਿੰਟ ਠਹਿਰ ਜਾਓ ਯਾਰ, ਤੁਸੀਂ ਉਧਰ ਚਲੇ ਜਾਂਦੇ ਹੋ ਯਾਰ। ਮੈਂ ਹੁਣ ਬਿੱਲ ਨਾਲ ਰੱਖਿਆ ਕਰਾਂ, ਬਿੱਲ ਨਾਲ ਰੱਖਿਆ ਕਰਾਂ। ਤੁਸੀਂ ਦਿਲ ਜਿਹੜਾ ਸਹੀ ਆ ਨਾ ਉਹ ਨਾਲ ਰੱਖਿਆ ਕਰੋ, ਜਿਹੜਾ ਸੱਚ ਬੋਲੇ। ਯਾਰ ਤੁਸੀਂ ਨਾ ਆ ਵਾਕਿਆ ਪੂਰਾ ਕਰਾਓ ਬਸ ਜੀ। ਅੱਛਾ ਇੱਕ ਮਿੰਟ ਫੈਸਲ ਸਾਹਿਬ, ਮੈਂ ਇੱਕ ਆਪਣੀ ਮਿੰਟ ਨਹੀਂ ਇੱਕ ਮਿੰਟ ਮੈਂ ਆਪਣੀ ਨਹੀਂ ਤੁਹਾਡੀ ਗੱਲ ਮੈਂ ਤੁਹਾਨੂੰ ਗੱਲ ਦੱਸਿਆ। ਤੁਸੀਂ ਕਿਹਾ ਵੀ ਮੇਰੀ 4600 ਰੁਪਏ ਦੀ ਸ਼ਰਟ ਆ, ਇਦਾਂ ਹੀ ਕਿਹਾ। ਹਾਂਜੀ। ਫਰੀਦ ਸਾਹਿਬ ਨੇ ਜਿਹੜਾ ਡਬਲ ਕੰਬਲ ਉੱਤੇ ਲੈਂਦੇ ਨਾ ਉਹ 450 ਦਾ। ਇੱਕ ਮਿੰਟ ਠਹਿਰ ਜਾ, ਮੈਂ ਆਪ ਨਹੀਂ ਸੀ ਲਈ। ਮੈਨੂੰ ਸਜਾਦ ਜਾਨੀ ਸਾਹਿਬ ਨੇ ਗਿਫਟ ਦਿੱਤੀ ਸੀ, ਉਸਤਾਦ ਜੀ ਨੇ ਸ਼ਰਟ ਗਿਫਟ ਦਿੱਤੀ ਸੀਗੀ, ਠੀਕ ਹੈ। ਉਹ ਜਿਹਦਾ ਅੱਗੋਂ ਰਫੜ ਪੈ ਗਿਆ ਸੀ ਕਿ ਮੈਂ ਤਾਂ ਤੈਨੂੰ ਦਿੱਤੀ ਨਹੀਂ ਸ਼ਰਟ। ਉਹ ਹੈ ਸੀ। ਲਓ ਜੀ ਕਿੱਡਾ ਸੋਹਣਾ ਸਾਨੂੰ ਇਹਨੇ ਬੰਦ ਕੀਤਾ ਹੀ ਹੁਣ। ਭਾਂ ਦੀ ਸ਼ਰਟ ਦਾ ਕਹਿ ਕੇ ਭਾਂ ਨੇ ਸ਼ਰਟ, ਉਹ ਜਦੋਂ ਭਾਂ ਦੇ ਨਾਲ ਬਹਿਸ ਹੋਈ ਸੀਗੀ, ਭਾਂ ਕਹਿੰਦੇ ਮੈਂ ਨਹੀਂ ਦਿੱਤੀ ਸ਼ਰਟ, ਉਹੀ ਸ਼ਰਟ ਦੀ ਗੱਲ ਕਰਨੇ ਆ। ਤੇ ਅੱਛਾ ਉਸ ਤੋਂ ਅਗਲੀ ਜਿਹੜੀ ਸਰਦੀਆਂ 'ਚ ਨਾ ਇਹ ਉਹੀ ਬੱਕਰੀ ਨੂੰ ਪਾਉਂਦੇ ਨੇ ਜਰਸੀ, ਤੇ ਕਿਤੇ ਬਾਹਰ ਆਉਣ ਜਾਣ ਲਈ ਉਹੀ ਬੱਕਰੀ ਵਾਲੀ ਲੈ ਕੇ ਜਾਂਦੇ ਨੇ। ਚਲੋ ਕੋਈ ਨਹੀਂ ਫੈਸਲਾ, ਤੁਸੀਂ ਆਪਣੀ ਗੱਲ ਸੁਣਾਓ। ਦਰ ਫਿਟੇ ਮੂੰਹ। ਅੱਛਾ ਇਹ ਯਾਨੀ ਕਿ ਹੋ ਗਈ ਗੱਲਬਾਤ। ਮੈਂ ਆ ਗਿਆ ਘਰ ਤੇ ਘਰ ਮੈਂ ਆਇਆ ਤੇ ਬਾਬਾ ਜੀ ਮੇਰੇ ਅੱਲਾ ਦਾ ਸ਼ੁਕਰ ਹੈ ਕਿ ਸੋਜਾਂ ਨਹੀਂ ਪਈਆਂ, ਲੇਕਿਨ ਉਂਝ ਉਹਨਾਂ ਨੇ ਮੈਨੂੰ ਗਹਿਰੀਆਂ ਮਾਰੀਆਂ। ਅੱਛਾ ਮੁਕਾਮ ਕੀਤਾ ਉਹਨਾਂ ਨੇ। ਅੱਛਾ ਮੁਕਾਮ ਕੀਤਾ। ਉਸ ਤੋਂ ਬਾਅਦ ਜ਼ਿੰਦਗੀ ਦੇ ਵਿੱਚ ਸਭ ਕੁਝ ਕੀਤਾ ਹੋਣਾ ਸੀ, ਸਭ ਕੁਝ ਕੀਤਾ ਹੋਣਾ, ਲੇਕਿਨ 2 ਨੰਬਰ ਕੰਮ ਨਹੀਂ ਕੀਤੇ, ਗਲਤ ਕੰਮ ਨਹੀਂ ਕੀਤੇ ਕਦੇ ਵੀ। ਖਾਸ ਤੌਰ ਤੇ ਲੜਕੀਆਂ ਵਾਲਾ ਜਿਹੜਾ ਤਾਲੁਕ ਹੈ, ਰਿਲੇਸ਼ਨ ਬਣਾਉਣੇ, ਇਹ ਉਹ, ਇਹ ਕੰਮ ਬਿਲਕੁਲ ਨਹੀਂ ਕੀਤਾ। ਮੈਂ ਨਹੀਂ ਇਸ ਚੀਜ਼ ਨੂੰ ਲਾਈਕ ਕਰਦਾ, ਬਲਕਿ ਜਿਹੜੇ ਕਰਦੇ ਨੇ ਯਾਰ अपनी नज़र में हया पैदा करो ताकि तुम्हारी माँ बहन और बेटी बुरी नज़र से बच सके। और दूसरे नंबर पे अब्बू ने समझाया मुझे कि बेटा नहीं, गैर औरत को नहीं देखना। मैंने कहा ठीक है। तो कोशिश यही है कि जब भी गुजरता हूँ ना तो नज़र नीवी करके। क्या बात। उर्दू में नीवी की कहते हैं, हेठा करके, वो हेठा करके, नीची करके, पूंजे नजर नीची करके। जब भी गुजरता हूँ जहाँ से भी तो नज़र अपनी नीची करके। ਇਹ ਫਰੀਦ ਭਲਾ ਕਿਉਂ ਨਜ਼ਰ ਨੀਚੀ ਕਰਦਾ? ਇਹ ਤਲਾਸ਼ ਹੁੰਦਾ ਵੀ ਥੱਲੇ ਕੋਈ ਥੈਲਾ ਪਾਇਆ ਵਾਲਾ ਵੀ ਕੋਈ 100 ਅੱਛਾ ਕੱਲ ਪਰੇਸ਼ਾਨ ਫਿਰਨ ਡੇ ਸੀ ਤੇ ਮੈਂ ਕਿਹਾ ਕੀ ਹੋਇਆ, ਕਹਿੰਦਾ ਯਾਰ ਇੱਕ ਬੰਦਾ ਫੋਨ ਕਰਨੋਂ ਨਹੀਂ ਹਟ ਰਿਹਾ ਬਾਰ-ਬਾਰ। ਤੇ ਮੈਂ ਕਿਹਾ ਫਿਰ ਕੋਈ ਉਹਦਾ ਹੱਲ ਕੀਤਾ? ਕਹਿੰਦਾ ਹਾਂ, ਕਹਿੰਦਾ ਮੈਂ ਸਿਮ ਲਈ ਨਵੀਂ, ਫਿਰ ਮੈਂ ਉਹਨੂੰ ਕਾਲ ਕੀਤੀ। ਮੈਂ ਕਿਹਾ ਬੇਟੇ ਮੈਂ ਨੰਬਰ ਚੇਂਜ ਕਰ ਲਿਆ, ਹੁਣ ਕਾਲ ਕਰ। ਸਾਡੇ ਮੁਹੱਲੇ ਕਿਰਾਏਦਾਰ ਆਏ, ਬੜੀ ਅੱਛੀ ਫੈਮਿਲੀ ਸੀ, ਬੜੀ ਸੋਬਰ ਫੈਮਿਲੀ ਸੀ। ਤੇ ਮੈਂ ਜਦੋਂ ਵੀ ਲੰਘਣਾ ਨਾ ਤੇ ਉਹਨਾਂ ਦੀ ਇੱਕ ਲੜਕੀ ਨੇ ਅਕਸਰ ਬਾਹਰ ਹੀ ਖਲੋਤੇ ਹੋਣਾ ਦਰਵਾਜ਼ੇ ਦੇ ਵਿੱਚ। ਯਾਨੀ ਕਿ ਮੇਰੇ ਕੋਲ ਟਾਈਮਿੰਗ ਇਸ ਤਰ੍ਹਾਂ ਦੀ ਸੀ ਕਿ ਮੈਂ ਜਦੋਂ ਲੰਘਦਾ ਸੀ ਜਾਂ ਉਹ ਝਾੜੂ ਫੇਰਦੀ ਹੁੰਦੀ ਸੀਗੀ, ਜਾਂ ਉਹ ਕੂੜਾ ਸਿੱਟਣ ਆਉਂਦੀ ਹੁੰਦੀ ਸੀ, ਜਾਂ ਕੋਈ ਸਬਜ਼ੀ ਵਗੈਰਾ ਲੈਣ ਆਉਂਦੀ ਹੁੰਦੀ ਸੀ। ਇਸ ਤਰ੍ਹਾਂ ਯਾਨੀ ਕਿ ਨਾ ਡੇਲੀ ਵਕੂਆ ਹੋਣ ਡਿਆ, ਕੁਦਰਤ ਵਾਲੋਂ ਜਿਹੜਾ ਸਿਸਟਮ ਹੁੰਦਾ ਕੋਈ ਮੈਂ ਜਾਣਬੁੱਝ ਕੇ ਨਹੀਂ ਸੀ ਕਰਦਾ। ਤੇ ਉਹਨੇ ਮੈਨੂੰ ਬੁਲਾਇਆ ਤੇ ਮੈਨੂੰ ਕਹਿੰਦੀ ਫੈਸਲ ਸਾਹਿਬ ਗੱਲ ਸੁਣੋ ਮੇਰਾ, ਕਿ ਤੁਸੀਂ ਬਾਰ-ਬਾਰ ਅੱਖਾਂ ਪਾੜ ਕੇ ਮੇਰੇ ਵੱਲ ਕੀ ਵੇਖਦੇ ਰਹਿੰਦੇ ਹੋ ਤੇ ਮੇਰੇ ਕੋਲ ਗੱਲ ਹੀ ਨਾ ਹੋਵੇ ਉਹਦੇ ਨਾਲ। ਮੈਂ ਕਿਹਾ ਐ ਸੋਹਣੇ ਤੈਨੂੰ ਗਲਤ ਫਹਿਮੀ ਹੈ। ਕਹਿੰਦੀ ਸੋਹਣਾ ਕਿਹਨੂੰ ਕਿਹਾ?
ਯਾਰ ਉਹ ਕੰਟੀਨਿਊਟੀ ਵੀ ਅਸੀਂ ਜਿਵੇਂ ਗੱਲ ਕਰਦੇ ਸੋਹਣੇ ਨਹੀਂ ਯਾਰ ਸੋਹਣੇ ਇੰਜ ਨਾ ਕਰ ਸੋਹਣੇ ਇੰਜ ਨਾ ਕਰ ਉਹ ਮੇਰੇ ਮੂੰਹ ਇੰਜ ਯਾਨੀ ਕਿ ਲਿਖ ਗਿਆ। ਅੱਗੇ ਤੁਸੀਂ ਇੱਕਦਮ ਨਾ ਬਹੁਤ ਅੱਛਾ ਇੰਪ੍ਰੈਸ਼ਨ ਜਿਹਾ ਬਣਾਇਆ ਸੀ ਉਹ ਆਮ ਅੱਗੇ ਤੇ ਅਸੀਂ ਵੀ ਬੜਾ ਇੰਪ੍ਰੈਸ ਹੋਏ ਕਿ ਯਾਰ ਨਜ਼ਰਾਂ ਨੀਵੀਆਂ ਕਰਨੇ ਤੇ ਤੁਸੀਂ ਹੁਣ ਨਾਲ ਹੀ ਉਹ ਸ਼ੋਲੇ ਫਿਲਮ ਵਾਲੇ ਗੁੱਜਰ ਵਾਲੀ ਹਰਕਤ ਕਰਤੀ ਵਿੱਚ। ਹਰਕਤ ਹੌਲੀ ਹੌਲੀ ਮਰੇਸ਼ਪੁਰੀ ਵਾਲੀ ਆ ਰਹੀ ਆ। ਇਹ ਕੁੜੀ ਚੁੱਕਣ ਵਾਲਿਆਂ ਹੁਣ ਸ਼ੌਕਤ ਚੀਮਾ ਬਣ ਨਹੀਂ ਗਈ। ਕੁੜੀ ਚੁੱਕ ਨਹੀਂ ਹੁਣ ਮੈਂ ਇਹ ਜੈਨੂਇਨ ਗੱਲ ਉਹਨੂੰ ਮੈਂ ਕਿਹਾ ਸੋਹਣੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਤੈਨੂੰ ਗਲਤ ਫਹਿਮੀ ਹੋਈ ਹੈ ਮੈਂ ਅਲਹਮਦੁਲਿਲਾ ਸ਼ਾਦੀशुदा ਮੇਰੇ ਬੱਚਿਆਂ ਵਾਲਾ ਵਾਂ ਇਹੋ ਜਿਹੀ ਕੋਈ ਕਹਿੰਦੀ ਚਲੋ ਇਹੋ ਜਿਹੀ ਨਾ ਹੀ ਹੋਵੇ ਤੇ ਚੰਗੀ ਗੱਲ ਹੈ। ਮੈਂ ਥੋੜਾ ਜਿਹਾ ਹਿੱਲ ਗਿਆ ਮੈਂ ਕਿਹਾ ਮੈਂ ਖੈਰ ਚਲਾ ਗਿਆ। ਅਗਲੇ ਦਿਨ ਫਿਰ ਸੇਮ ਟਾਈਮ ਮੈਂ ਬਾਹਰ ਨਿਕਲਿਆ ਵਾਂ ਤੇ ਸਬਜ਼ੀ ਲੈ ਰਹੀ ਤੇ ਯਕਦਮ ਮੇਰਾ ਨਹੀਂ ਕਰਕੇ ਨਾ ਧਿਆਨ ਲਿਆ ਪਿਆ ਮੈਨੂੰ ਕਹਿੰਦੀ ਤੂੰ ਬਾਅਦ ਨਹੀਂ ਨਾ ਆਉਂਦਾ। ਮੈਂ ਬੜਾ ਪਰੇਸ਼ਾਨ ਮੈਂ ਕਿਹਾ ਯਾਰ ਇਹਨੂੰ ਮੈਂ ਕੁਝ ਕਹਿੰਦਾ ਵੀ ਨਹੀਂ। ਮੈਂ ਫਿਰ ਦਿਲ 'ਚ ਸੋਚਿਆ ਮੈਂ ਕਿਹਾ ਯਾਰ ਕਿਉਂ ਨਾ ਮੈਂ ਇਹਦੇ ਸਿਰ ਤੇ ਪਿਆਰ ਦੇ ਦੇਵਾਂ ਆਪੇ ਨੂੰ ਤਸੱਲੀ ਹੋ ਜਾਏ ਤਸੱਲੀ ਹੋ ਜਾਏ ਕਿ ਤੂੰ ਤੇ ਮੇਰੀਆਂ ਭੈਣਾਂ ਤਰ੍ਹਾਂ ਇਹੋ ਜਿਹੀ ਗੱਲ ਕੋਈ ਨਹੀਂ ਹੈ। ਤੇ ਹੁਣ ਮੈਂ ਉਹਦੇ ਸਿਰ ਤੇ ਪਿਆਰ ਦਿੱਤਾ ਤੇ ਅੱਗੋਂ ਗੇਮ ਹੀ ਪੁੱਠੀ ਪੈ ਗਈ। ਅੱਛਾ ਜੀ ਅੱਲਾ ਦੀ ਕਸਮ ਕੀ ਹੋਇਆ? ਸੋਹਣੀ ਭਾਈ ਹੁਣ ਤੁਸੀਂ ਫੈਸਲ ਰਾਮੇ ਹੋ ਤੇ ਮੈਂ ਉਹ ਲੜਕੀ ਹਾਂ ਤੇ ਤੁਸੀਂ ਮੈਨੂੰ ਪਿਆਰ ਦੇਣਾ। ਇਹ ਹੁਣ ਇਹ ਫੈਸਲ ਰਾਮੇ ਹੋ ਤੁਸੀਂ ਇਹ ਸਮਝਣਾ ਫੈਸਲ ਰਾਮੇ ਤੇ ਮੈਂ ਉਹ ਲੜਕੀ ਹਾਂ। ਇੰਜ ਕਰਕੇ ਮੈਂ ਆਪਣਾ ਹੱਥ ਅੱਗੇ ਕੀਤਾ ਇਹ ਤੁਸੀਂ ਹੱਥ ਜ਼ਰਾ ਅੱਗੇ ਕਰਨਾ ਇਹ ਉਹਨੇ ਹੱਥ ਕੀਤਾ ਕਹਿੰਦੀ ਖਬਰਦਾਰ ਜੇ ਮੈਨੂੰ ਹੱਥ ਪਾਇਆ ਤੂੰ ਖਬਰਦਾਰ ਆ ਮੇਰੀ ਇੱਜ਼ਤ ਨੂੰ ਪੈ ਗਿਆ ਆ ਮੇਰੀ ਇੱਜ਼ਤ ਨੂੰ ਪੈ ਓ ਯਾਰ ਓ ਮਾਈ ਗॉड ਉਹ ਮਾਮਲਾ ਹੁੰਦਾ ਨਾਜ਼ਰੀਨ ਕਿ ਜਿੰਨੇ ਕਦੇ ਕਿਸੇ ਕੁੱਤੇ ਨੂੰ ਵਟਾ ਨਹੀਂ ਨਾ ਮਾਰਿਆ ਹੁੰਦਾ ਤੇ ਉਹ ਵੀ ਆ ਕੇ ਸ਼ੇਰ ਹੁੰਦਾ ਇਕੱਠਾ ਮਹੱਲਾ ਇਕੱਠਾ ਹੋ ਗਿਆ ਅੱਧੇ ਵਿੱਚੋਂ ਕਹਿਣਗੇ ਇਹ ਇੰਜ ਦਾ ਹੈ ਹੀ ਨਹੀਂਗਾ ਤੇ ਨਾਲ ਕੁੜੀਆਂ ਇਹ ਉਹ ਸਾਰੇ ਜਿਹੜੇ ਖਲੋਤੇ ਸਬਜ਼ੀ ਲੈਣ ਦੇ ਉਹ ਕਹਿੰਦੇ ਸਾਡੇ ਸਾਹਮਣੇ ਫੈਸਲ ਨੇ ਹੱਥ ਪਾਇਆ। ਮੈਂ ਕਿਹਾ ਯਾਰ ਮੈਂ ਪਿਆਰ ਦੇਣ ਵਾਸਤੇ ਹੱਥ ਕੀਤਾ ਸੀ ਅੱਗੇ ਕਿ ਮੈਂ ਉਹਨੂੰ ਪਿਆਰ ਦੇ ਦੇਵਾਂ ਕਿ ਮੇਰੀ ਧੀ ਭੈਣ ਹੈ। ਕਹਿੰਦਾ ਲੈ ਇੱਕ ਕਰੈਕਟਰ ਕਹਿੰਦਾ ਉਹ ਇੰਜ ਕਰੀਦਾ ਕਿ ਇੰਜ ਕਰੀਦਾ। ਮੈਂ ਉਹਨੂੰ ਕਿਹਾ ਐਂਗਲ ਨੇ ਆਪੇ ਬਦਲ ਲਿਆ। ਮੈਂ ਉਹਨੂੰ ਕਿਹਾ ਮੈਂ ਕਿਹਾ ਯਾਰ ਮੈਂ ਪਿਆਰ ਕਹਿੰਦੀ ਮੈਂ ਇਹਦਾ ਹੱਥ ਨਾ ਫੜਦੀ ਤੇ ਇਹਨੇ ਮੇਰੀ ਚੁੰਨੀ ਖਿੱਚ ਲੈਣੀ ਸੀ ਇਹ ਉਹ ਫਲਾਂ ਧਮਕਾ ਯਾਰ ਉਹ ਯਕੀਨ ਕਰੋ ਅਕਸਰ ਮੈਂ ਕਿਸੇ ਭਲਾ ਕਰਦਾ ਜਾਂ ਕੋਈ ਗਲਤ ਕਰਦਾ ਮੇਰੇ ਨਾਲ ਪਤਾ ਨਹੀਂ ਕਿਉਂ ਉਲਟ ਹੁੰਦਾ। ਪੰਚਾਇਤ ਲੱਗ ਗਈ ਰਾਤ ਨੂੰ ਮੇਰੇ ਘਰ ਤੇ ਉਹ ਲੜਕੀ ਵੀ ਆਈ ਏ ਠੀਕ ਹੈ ਨਾਲ ਉਹਦੇ ਭਰਾ ਅਸੀਂ ਸਾਰੇ ਯਾਨੀ ਕਿ ਫੈਮਿਲੀ ਬੈਠੇ ਮੇਰੇ ਬਜ਼ੁਰਗ ਬੈਠੇ ਮੇਰੇ ਅੱਬੂ ਬੈਠੇ ਸਾਰੇ ਹੀ ਬੈਠੇ ਉਹ ਵੀ ਪੂਰੀ ਫੈਮਿਲੀ ਮੇਰੇ ਵੀ ਯਾਨੀ ਕਿ ਫੈਮਿਲੀ ਪੂਰੀ ਬੈਠੀ ਹੈ ਅੰਮੀ ਵੀ ਮੇਰੀਆਂ ਸਿਸਟਰਾਂ ਵੀ ਮੇਰੇ ਬਹਨੋਈ ਮੇਰੇ ਭਾਈ ਛੋਟੇ ਸਾਰੇ ਅਸੀਂ ਬੈਠੇ ਹਾਂ ਫੈਮਿਲੀ ਸਮੇਤ ਉਹਨਾਂ ਦੀ ਵੀ ਪੂਰੀ ਫੈਮਿਲੀ ਆਈ ਉਹਦੇ ਚਾਚੂ ਵੀ ਆਏ ਉਹਦੇ ਅੱਬੂ ਵੀ ਉਹਦੇ ਭਾਈ ਵੀ ਗਏ ਉਹਦੇ ਕਹਿੰਦੇ ਜੀ ਹੋਇਆ ਕੀ ਸੀ ਸਾਰੇ ਕੁਰਸੀਆਂ ਤੇ ਬੈਠੇ ਨੇ ਤੇ ਅੱਬੂ ਨੇ ਮੈਨੂੰ ਜ਼ਮੀਨ ਤੇ ਬਿਠਾਇਆ ਗਿਆ ਇੱਥੇ ਤੂੰ ਬਹਿਣਾ ਜਿੱਦਾਂ ਪੰਪ ਚੋਰ ਬਿਠਾਇਆ ਹੁੰਦਾ ਐਦਾਂ ਹੀ ਗੱਲ ਉਹ ਨਹੀਂ ਸਾਈਕਲ ਚੋਰਾਂ ਤਰ੍ਹਾਂ ਵੀ ਜਦੋਂ ਸਾਈਕਲ ਆਹੋ ਜਿਵੇਂ ਇੱਕ ਚੋਰ ਹੁੰਦਾ ਉਹਨੂੰ ਬਿਠਾਇਆ ਹੋਇਆ ਤੇ ਅੱਬੂ ਕਹਿੰਦੇ ਤੂੰ ਮੈਨੂੰ ਪੂਰੇ ਇਲਾਕੇ 'ਚ ਜ਼ਲੀਲ ਕਰਾਇਆ। ਨੋ ਡਾਊਟ ਇਸ ਤੇ ਕੋਈ ਸ਼ੱਕ ਨਹੀਂ। ਨਾਲੇ ਇਲਾਕਾ ਤੇ ਛੋਟੀ ਜੀ ਗੱਲ ਆ ਪੂਰੇ ਫੈਸਲਾਬਾਦ ਨਾਲੇ ਜਿੱਡਾ ਕ ਇਲਾਕਾ ਕਿੰਨਾ ਕੁ ਜ਼ਲੀਲ ਹੋ ਗਿਆ ਹੋਏਗਾ 10-15 ਮਿੰਟ ਦੀ ਖੇਡ ਜ਼ਲਾਲਤ ਮੁੱਕ ਜਾਂਦੀ ਹੈ। ਨਹੀਂ ਉਹ ਜ਼ਲੀਲ ਕਰਾਇਆ ਤੇ ਮੈਂ ਉਹਨੂੰ ਹੁਣ ਕੀ ਕਹਿੰਦੇ ਹੋਇਆ ਕੀ ਸੀ ਹੁਣ ਪੰਚਾਇਤ ਇਕੱਠੀ ਹੋਈ ਤੇ ਮੈਨੂੰ ਕਹਿੰਦੇ ਹੋਇਆ ਕੀ ਸੀ। ਉਹ ਕੁੜੀ ਕੋ ਪਹਿਲੇ ਪੁੱਛਿਆ ਗਿਆ ਮੈਂ ਉਹਨੂੰ ਕਿਹਾ ਮੈਂ ਕਿਹਾ ਅਮਾਨੀ ਕੁਰਾਨੀ ਦੱਸਣਾ ਕਿ ਕੀ ਹੋਇਆ ਸੀਗਾ ਠੀਕ ਹੈ। ਉਹ ਕਹਿੰਦੀ ਚਾਚਾ ਜੀ ਮੈਂ ਇੰਜ ਕਰਕੇ ਖਲੋਤੀ ਸਬਜ਼ੀ ਲੈਣ ਡਈ ਸੀਗੀ ਤੇ ਫਲਾਣੀ ਬਾਜੀ ਵੀ ਖਲੋਤੀ ਫਲਾਣੀ ਵੀ ਖਲੋਤੀ ਫਲਾਣੀ ਸਾਰੇ ਖਲੋਤੇ ਸੀ ਫੈਸਲਾ ਆਇਆ ਕਿ ਮੇਰੇ ਹਨਾ ਇਹਨੇ ਕਾਂਟਿਆਂ ਨੂੰ ਹੱਥ ਪਾਇਆ। ਉਹ ਸਾਡਾ ਗੇਮ ਹੀ ਉਲਟ ਹੋ ਗਈ ਸਾਰੀ। ਇਹ ਕਹਿੰਦੀ ਮੇਰੇ ਹਨਾ ਇਹਨੇ ਕਾਂਟਿਆਂ ਨੂੰ ਹੱਥ ਪਾਇਆ ਕਿ ਮੈਂ ਤਾਂ ਫੌਰਨ ਕਹਿੰਦੀ ਹੱਥ ਫੜ ਲਿਆ ਨਹੀਂ ਤੇ ਇਹਨੇ ਕਾਂਟੇ ਲੈ ਕੇ ਤੇ ਨੱਸ ਜਾਣਾ ਸੀਗਾ ਠੀਕ ਹੈ। ਮੈਂ ਉਹਨੂੰ ਕਿਹਾ ਮੈਂ ਕਿਹਾ ਯਾਰ ਮੈਂ ਕੋਈ ਪਾਊਡਰ ਪੀਣਾ ਵਾ ਮੈਨੂੰ ਕੀ ਲੋੜ ਹੈ ਤੇਰੇ ਕਾਂਟਿਆਂ ਦੀ ਅੱਲਾ ਦਾ ਕਰਮ ਹੈਗਾ ਮੈਂ ਬਿਲਕੁਲ ਠੀਕ ਹੈਗਾ ਵਾਂ ਪੈਸੇ ਬੋ ਅੱਬੂ ਕਹਿੰਦੇ ਸਾਡਾ ਮੁੰਡਾ ਹਰਕਤ ਕਰ ਨਹੀਂ ਸਕਦਾ। ਅੱਗੋਂ ਫਿਰ ਉਹ ਖਵਾਜੇ ਦੀ ਹੁਆ ਕਿੰਨੀ ਔਰਤਾਂ ਸੀ ਕਹਿੰਦੀ ਸਾਡੇ ਸਾਹਮਣੇ ਇੱਕ ਔਰਤ ਕਹਿੰਦੀ ਸਾਡੇ ਸਾਹਮਣੇ ਭਾਜੀ ਸਾਡੇ ਸਾਹਮਣੇ ਹੱਥ ਪਾਇਆ ਇਹਨੇ ਸਾਡੇ ਸਾਹਮਣੇ ਹੱਥ ਪਾਇਆ। ਇਹ ਕੁੜੀ ਐਡੀ ਬਹਾਦਰ ਸੀ ਇੱਕ ਨਾ ਬੰਦਾ ਕਹਿੰਦਾ ਆ ਕੁੜੀ ਐਡੀ ਬਹਾਦਰ ਮੈਂ ਦੀ ਅਜ਼ਮਤ ਨੂੰ ਸਲੂਟ ਪੇਸ਼ ਕਰਦਾ ਕਹਿੰਦਾ ਮੈਂ ਦੀ ਅਜ਼ਮਤ ਨੂੰ ਸਲੂਟ ਪੇਸ਼ ਕਰਦਾ। ਉਹਨੇ ਹੱਥ ਪਾਇਆ ਕਾਂਟਿਆਂ ਨੂੰ ਹੀ ਪਾਇਆ ਸੀਗਾ ਤੇ ਕਹਿੰਦਾ ਉਹਨੇ ਇੰਜ ਹੱਥ ਮਰੋੜ ਕੇ ਤੇ ਫੈਸਲ ਸਾਹਿਬ ਨੂੰ ਦੂਰੋਂ ਤੀਰਿਆਂ ਕਰਤਾ। ਅੱਬੂ ਮੇਰੇ ਹੁਣ ਕਹਿੰਦੇ ਜੀ ਮੈਨੂੰ ਕਹਿੰਦੇ ਹਾਂ ਵੀ ਤੂੰ ਦੱਸ ਕਿਉਂ ਯਾਨੀ ਕਿ ਕਾਂਟਿਆਂ ਨੂੰ ਹੱਥ ਪਾਇਆ ਜਾਂ ਮੈਂ ਕਿਹਾ ਅੱਬੂ ਜੀ ਮੈਂ ਅੱਲਾ ਨੂੰ ਜਾਨ ਦੇਣੀ ਹੈ ਮੈਨੂੰ ਸਿਰਫ ਤੁਸੀਂ ਕਹਿ ਦੇਵੋ ਕਿ ਮੈਂ ਇੰਝ ਹਰਕਤ ਕਰ ਸਕਦਾ। ਅੱਬੂ ਕਹਿੰਦੇ ਅਸੀਂ ਤੇ ਕਹਿੰਦੇ ਆ ਕਿ ਫੈਸਲਾ ਇਹੋ ਜਿਹੀ ਹਰਕਤ ਨਹੀਂ ਕਰ ਸਕਦਾ ਸਾਡਾ ਫੈਸਲਾ ਇਸ ਤਰ੍ਹਾਂ ਦਾ ਹੈ ਹੀ ਨਹੀਂ ਮੇਰੀ ਅੰਮੀ ਮੇਰੀ ਸਿਸਟਰ ਹੈ ਉਹ ਕਹਿੰਦੇ ਜਿਹੜਾ ਮਰਜ਼ੀ ਗਵਾਹੀ ਦੇ ਦੇ ਅਸੀਂ ਨਹੀਂ ਮੰਨਣਾ ਲੇਕਿਨ ਵਿਟਨੈਸ ਇਹ ਉਹ ਸਾਰਾ ਕੁਝ ਉਧਰ ਦਾ ਪਲੜਾ ਭਾਰੀ ਸੀਗਾ। ਮੈਂ ਅੱਬੂ ਨੂੰ ਕਿਹਾ ਮੈਂ ਕਿਹਾ ਅੱਬੂ ਜੀ ਇੰਜ ਕਰਕੇ ਨਾ ਇਹ ਕੁੜੀ ਨੇ 2-3 ਵਾਰੀ ਮੇਰੇ ਨਾਲ ਬਹਿਸ ਕੀਤੀ ਹੈ
ਤੇ ਮੈਂ ਅੱਲਾ ਨੂੰ ਜਾਣ ਦੇਣੀ, ਮੈਂ ਇਹਦੇ ਸਿਰ ਤੇ ਪਿਆਰ ਦੇਣ ਵਾਸਤੇ ਹੱਥ ਅੱਗੇ ਕੀਤਾ ਤੇ ਇਹਨੇ ਮੇਰਾ ਹੱਥ ਅੱਗੋਂ ਇੰਜ ਫੜ ਕੇ ਤੇ ਮੈਨੂੰ ਇੰਜ ਮਰੋੜਤਾ ਤੇ ਮੈਂ ਡਿੱਗ ਗਿਆ ਅੱਗੋਂ। ਮੈਂ ਕਿਹਾ ਸਾਰਿਆਂ ਜਣਿਆਂ ਨੇ ਮੈਨੂੰ ਫੜ ਲਿਆ ਆ ਕੇ। ਮੈਂ ਕਿਹਾ ਇਹ ਵਕੂਆ ਦਿਲ ਦੇ ਵਿੱਚ ਅਗਰ ਮੈਲ ਹੋਵੇ ਤੇ ਮੈਂ ਕਿਹਾ ਅੱਲਾ ਦੀ ਜ਼ਾਤ ਵੇਖਦੀ ਹੈ, ਅੱਲਾ ਪਾਕ ਨੀਅਤਾਂ ਜਾਣਦਾ। ਮੇਰੀ ਨੀਅਤ ਸਾਫ਼ ਸੀਗੀ, ਲੇਕਿਨ ਮੈਂ ਕਿਹਾ ਮੇਰਾ ਕੋਈ ਸਾਥ ਨਹੀਂ ਦੇ ਰਿਹਾ ਜੀ ਉਹ। ਫਿਰ ਇਸ ਤਰ੍ਹਾਂ ਯਾਨੀ ਕਿ ਗੱਲ ਅੱਬੂ ਕਹਿੰਦੇ ਹੁਣ ਦੱਸੋ ਕੀ ਯਾਨੀ ਕਿ ਕਰਨਾ। ਉਹ ਕੁੜੀ ਬੈਠੀ ਪੁੱਤਰ ਜੋ ਤੂੰ ਸਜ਼ਾ ਦੇਣੀ ਚਾਹ ਰਹੀ ਹੈ ਦੇ ਦੇ ਇਹਨੂੰ, ਤੇਰੇ ਸਾਹਮਣੇ ਬੈਠਾ ਹੀ, ਜੇ ਤੈਨੂੰ ਲੱਗਦਾ ਕਿ ਮੇਰਾ ਮੁਜ਼ਲਮ ਹੈਗਾ। ਮੈਂ ਰੋਣ ਡਿਆ ਵਾਂ, ਮੇਰੀਆਂ ਅੱਖਾਂ 'ਚੋਂ ਪਾਣੀ, ਮੈਂ ਰੋਣ ਡਿਆ ਵਾਂ। ਫਿਰ ਨਾਲ ਦੇ ਇੱਧਰਲੇ ਮਹੱਲੇ ਵਾਲੇ ਸਾਰੇ ਯਾਨੀ ਕਿ ਔਰਤਾਂ ਵੀ ਆ ਗਈਆਂ। ਉਹ ਕਹਿੰਦੀ ਜੀ ਅਸੀਂ ਇਸ ਗੱਲ ਦੀ ਗਵਾਹੀ ਦਿੰਦੇ ਹਾਂ ਕਿ ਫੈਸਲਾ ਅਜੇ ਤਾਂ ਹੈ ਹੀ ਨਹੀਂ, ਕਿਆ ਬਾਤ, ਅਸੀਂ ਇਸ ਚੀਜ਼ ਦੀ ਗਵਾਹੀ ਦਿੰਦੇ ਹਾਂ। ਉਹਨਾਂ ਦੀ ਕਾਫੀ ਯਾਨੀ ਕਿ ਚਪਕਲਸ਼ ਹੋਈ ਤੇ ਉਹਨਾਂ ਦਾ ਮਾਲਕ ਮਕਾਨ ਵੀ ਆ ਗਿਆ। ਮਾਲਕ ਮਕਾਨ ਕਹਿੰਦਾ ਅਸੀਂ ਫੈਸਲ ਨੂੰ ਜਾਣਦੇ ਹਾਂ, ਘਰ ਜਿਹਦੇ ਮਰਜ਼ੀ ਘਰ ਚਲਾ ਜੇ, ਅਸੀਂ ਅੱਜ ਤੱਕ ਇਹਦੀ ਕੋਈ ਗੱਲਬਾਤ ਨਹੀਂ ਸੁਣੀ, ਲਿਹਾਜ਼ਾ ਤੁਸੀਂ ਮਕਾਨ ਖਾਲੀ ਕਰੋ। ਮੈਂ ਉਹਨਾਂ ਨੂੰ ਕਿਹਾ, ਅੱਗੋਂ ਗੱਲ ਫਿਰ ਮੇਰੇ ਤੇ ਪੁੱਠੀ ਪੈਣ ਡਈ, ਪੁੱਠੀ ਪੈਣ ਡਈ ਤੇ ਉਹਦਾ ਅੱਬੂ ਕਹਿੰਦਾ ਅਸੀਂ ਮਕਾਨ ਖਾਲੀ ਕਰ ਦਿੰਦੇ ਹਾਂ, ਅਸੀਂ ਇਸ ਮਹੱਲੇ 'ਚ ਰਹਿਣਾ ਹੀ ਨਹੀਂਗਾ, ਠੀਕ ਹੈ। ਤੇ ਮੈਂ ਨਾ ਉਹਨੂੰ ਮਾਲਕ ਮਕਾਨ ਨੂੰ ਕਿਹਾ, ਮੈਂ ਕਿਹਾ ਯਾਰ ਮਕਾਨ ਖਾਲੀ ਨਾ ਕਰਾਓ। ਉਹ ਕੁੜੀ ਫਿਰ ਬੋਲੀ, ਕਹਿੰਦੀ ਤੈਨੂੰ ਕੀ ਮਸਲਾ ਸੀ ਖਾਲੀ ਕਰੀਏ ਜਾਂ ਨਾ ਕਰੀਏ, ਤੂੰ ਕੋਲੇ ਮੈਂ ਤਾਂ ਕਹਿਣ ਵਾਲਾ ਪੈ ਗਿਆ। ਉਹ ਤੇਰੀ ਉਹ ਫੇਰ ਉਲਟ ਲੈ ਗਈ। ਮੇਰਾ ਉੱਠਿਆ, ਮੇਰੇ ਅੱਬੂ ਨੇ ਮੇਰੀ ਧੌਣ 'ਚ ਚਪੇੜ ਮਾਰੀ, ਤੂੰ ਕੌਣ ਨਾ ਬੋਲਣ ਵਾਲਾ, ਬਹਿ ਚੁੱਪ ਕਰਕੇ। ਉਹ ਮੈਂ ਫੇਰ ਬਹਿ ਗਿਆ ਭਾਈ। ਐਂਡ ਤੇ ਪੰਚਾਇਤ ਲੱਗੀ ਹੈ ਤੇ ਉਹ ਕੁੜੀ ਨੇ ਮਨਾਇਆ ਕਿ ਮੇਰਾ ਇੱਕ ਕਾਂਟਾ ਚੋਰੀ ਹੋ ਗਿਆ। ਉਹ ਲੜਾਈ ਦੇ ਦੌਰਾਨ ਹੀ ਲੜੇ ਤੇ ਬਿਲਕੁਲ ਨਹੀਂ। ਮੈਂ ਕਿਹਾ ਲੜੇ ਤੇ ਹੈ ਹੀ ਨਹੀਂ। ਇਹਨੇ ਮੇਰੀ ਬਾਂਹ ਇੰਜ ਕਰਕੇ ਪੜੀ, ਮੈਂ ਉੱਥੇ ਹੀ ਖਲੋਤਾ ਵਾਂ। ਕਹਿੰਦੀ ਮੇਰਾ ਕਾਂਟਾ ਉਸ ਦੌਰਾਨ ਹੀ ਡਿੱਗ ਗਿਆ ਕਿਤੇ। ਮਾਫੀ ਮੰਗੀ, ਉਹਦੇ ਸਿਰ ਤੇ ਪਿਆਰ ਦਿੱਤਾ, ਉਹਨੂੰ ਕਾਂਟੇ ਦੇ ਪੈਸੇ ਦਿੱਤੇ, ਫਿਰ ਸੁਲਹ ਸਫਾਈ ਹੋਈ। ਤੇ ਕਿਹੜਾ ਵਜ਼ਰ ਕਾਂਟਾ ਸੀ ਜਾਂ ਦੂਸਰਾ ਕਾਂਟਾ? ਸੋਨੇ ਦਾ ਸੀ ਕਾਂਟਾ ਭਾਵੇਂ। ਉਹ ਕਾਂਟਾ ਅਕਸਰ ਨੇ ਜਿਹੜਾ ਪੈਰ 'ਚ ਲੱਗ ਜਾਂਦਾ। ਉਹ ਯਾਰ ਖਾਣ ਵਾਲਾ ਕਾਂਟਾ ਲੈ ਕੇ ਦਿੱਤਾ। ਉਹ ਇਹੀ ਨਾ ਕਿ ਮੈਂ ਜਦੋਂ ਵੀ ਮੇਰੇ ਨਾਲ ਪਤਾ ਨਹੀਂ ਕਿਉਂ ਪੁੱਠੀਆਂ ਗੱਲਾਂ ਯਾਨੀ ਹੁੰਦੀਆਂ। ਤੁਹਾਡੀ ਲੜਾਈ ਤੇ ਫਿਰ ਕਾਂਟੇਦਾਰ ਮੁਕਾਬਲਾ ਹੀ ਸੀ। ਕਾਂਟੇਦਾਰ ਮੁਕਾਬਲਾ ਹੀ ਸੀਗਾ। ਪਰ ਫੈਸਲ ਕੀ ਮਤਲਬ ਕਿ ਸਾਰੀ ਜ਼ਿੰਦਗੀ ਇਦਾਂ ਕਿਉਂ ਲੰਘੀ? ਕਦੇ ਛਿੱਤਰ ਖਾਣ ਡਏ ਆ, ਕਿਤੇ ਚੋਰ ਪੈ ਗਏ ਆ, ਕਿਤੇ ਤੁਹਾਨੂੰ ਬੰਦੇ ਪੈ ਗਏ ਆ, ਕਿਤੇ ਤੁਹਾਨੂੰ ਨਾਲ ਦੇ ਗੁਆਂਢੀ ਕੁੱਟ ਕੇ ਚਲੇ ਗਏ। ਕੀ ਵਜ੍ਹਾ ਸੀ? ਮਤਲਬ ਤੁਸੀਂ ਟੌਮ ਐਂਡ ਜੈਰੀ ਦੇ ਸ਼ਾਗਿਰਦ ਹੋ ਕਿ ਤੁਸੀਂ ਸ਼ੁਰੂ ਤੋਂ ਇਦਾਂ ਦੇ ਕੰਮ ਕਰਦੇ ਆਏ ਹੋ? ਵੀ ਇੰਨੇ ਬਗੂਏ ਤੁਹਾਡੇ ਕਿਹੜੀ ਸ਼ੈ ਖਾਲੀ ਤੁਸੀਂ ਉਲਟੀ ਸਿੱਧੀ ਵੀ ਤੁਹਾਡੇ ਬਗੂਏ ਰੁਕਣ ਹੀ ਨਹੀਂ ਡਏ। ਅਕਸਰ ਪਤਾ ਕੀ ਗੱਲ ਕਮੈਂਟਸ ਦੇ ਜ਼ਰੀਏ ਆਉਂਦੇ ਹੈਗੇ ਨੇ, ਲੋਕ ਕਹਿੰਦੇ ਹੈਗੇ ਨੇ ਕਿ ਵੀ ਇਹ ਝੂਠ ਬੋਲ ਰਿਹਾ, ਫਲਾਣੀ ਜਗ੍ਹਾ ਦਾ ਵਾਕਿਆ, ਫਲਾਣੀ ਜਗ੍ਹਾ ਦਾ। ਜਿਸ ਬੰਦੇ ਨੂੰ ਡਾਊਟ ਲੱਗਦਾ ਹੈ, ਜਿਸ ਬੰਦੇ ਨੂੰ, ਮੇਰੇ ਕੋਲ ਐਜ਼ ਏ ਪ੍ਰੂਫ ਹਰ ਗੱਲ ਮੌਜੂਦ, ਪੰਚਾਇਤ ਦੇ ਵਿੱਚ ਜਿਹੜੇ ਲੋਕ ਬੈਠੇ ਸੀ, ਜਿੰਨੇ ਵੀ ਮੈਂ ਪਿੱਛੇ ਵਾਕਿਏ ਸੁਣਾਏ ਨੇ, ਅਗਰ ਉਹ ਝੂਠ ਹੋਣ ਤੇ ਮੈਂ ਉਹ ਪ੍ਰੂਫ ਦੇਣ ਨੂੰ ਤਿਆਰ ਹਾਂ। ਹਾਂਜੀ, ਉਹ ਜਿਨ੍ਹਾਂ ਦੇ ਨਾਲ ਵਾਕਿਆਤ ਹੋਏ ਆ ਉਹਨਾਂ ਦੇ ਆਈਡੀ ਕਾਰਡ ਦੀਆਂ ਕਾਪੀਆਂ, ਉਹਨਾਂ ਦੇ ਫਿੰਗਰਪ੍ਰਿੰਟ, ਉਹਨਾਂ ਦੇ ਨਿਕਾਹਨਾਮੇ ਸਾਰੇ ਇਹਨਾਂ ਕੋਲ ਮੌਜੂਦ ਆ। ਅੱਛਾ ਫੈਸਲ ਸਾਹਿਬ ਨੇ ਦੱਸੋ, ਇਹ ਕਹਿ ਰਹੇ ਨਾਜ਼ਰੀਨ ਵੀ ਮੇਰੇ ਕੋਲ ਲੜਾਈ ਦੇ ਪ੍ਰੂਫ ਆ। ਮਿਸ਼ਾਲ ਤੂੰ ਲੜਾਈ ਦਾ ਕਾਰਡ ਛਪਾਏ ਸੀ? ਨਹੀਂ ਕਾਰਡ ਨਹੀਂ ਛੁਪਾਏ। ਅਕਸਰ ਹੁਣ ਜਿਹੜਾ ਵਕੂਆ ਮੇਰੇ ਪੰਚਾਇਤ ਲੱਗੀ ਸੀਗੀ, ਮੇਰੇ ਸਾਰੇ ਘਰ ਲਿਓ, ਮੇਰੀ ਫੈਮਿਲੀ ਨੂੰ ਪਤਾ, ਉਹ ਮਹੱਲੇ ਵਾਲਿਆਂ ਨੂੰ ਪਤਾ ਹੈਗਾ। ਕੋਈ ਐਸਾ ਵਾਕਿਆ ਹੋਵੇ ਜਿਹਦੇ ਚ ਫੈਸਲ ਸਾਹਿਬ ਤੁਸੀਂ ਸੁਰਖਰੂ ਹੋ ਕੇ ਇੰਜ ਕਰਕੇ ਭਰਮ ਧਿਆਨਾ ਤੇਰਾ ਬਾਹਰ ਆਏ ਹੋਵੋ? ਕੋਈ ਨਹੀਂ। ਕੋਈ ਐਸਾ ਵਾਕਿਆ ਹੋਵੇ ਜਿਸ ਤੁਸੀਂ ਵੀ ਅਗਲੇ ਤੇ ਸੁੱਟੀਆਂ ਹੋਣ? ਨਹੀਂ। ਕੋਈ ਐਸਾ ਵਾਕਿਆ ਹੋਵੇ ਕਿ ਤੁਹਾਡੇ ਵੀ ਕਿਸੇ ਨਾਲ ਕੋਈ ਪੈਸੇ ਕੋ ਨਿਕਲੇ ਹੋਣ? ਕੋਈ ਐਸਾ ਵਾਕਿਆ ਹੋਵੇ ਕਿ ਤੁਹਾਨੂੰ ਵੀ ਕਿਸੇ ਨੇ ਕੋਈ ਕਾਂਟਾ ਕੂੜਾ ਦਿੱਤਾ ਹੋਵੇ? ਅੱਗੇ ਨੂੰ ਮਾੜਾ ਜਿਹਾ ਇੱਕ ਮਿੰਟ ਕਰ ਲਾ ਗੱਲ। ਕੋਈ ਐਸਾ ਵਾਕਿਆ ਹੋਵੇ ਕਿ ਜਿਹਦੇ ਵਿੱਚ ਤੁਹਾਡੀ ਕਿਸੇ ਨੇ ਬਾਹ ਫੜ ਕੇ ਕਿਹਾ ਹੋਵੇ ਕਿ ਫੈਸਲ ਜਿੱਤ ਗਿਆ? ਨਹੀਂ, ਕਿਸੇ ਨੇ ਵੀ ਕਿਹਾ। कहना भी नहीं किसी ने जितनी ਤੁਹਾਡੀਆਂ हरकतां वा। नाज़रीन, आप देख रहे हैं सज्जाद जानी ऑफिशियल चैनल को। हमारे चैनल को लाइक करें, शेयर करें और सब्सक्राइब करें। और हमारा एक फेसबुक पेज है सज्जाद जानी कॉमेडी, उसको भी आपने लाइक करना है, शेयर करना है। आपका बहुत बहुत शुक्रिया। ਤੇ ਨਾਜ਼ਰੀਨ ਆਖਰ ਤੇ ਇੱਕ ਛੋਟਾ ਜਿਹਾ ਮੈਸੇਜ ਹੋ ਕਿ ਜਿਹੜਾ ਸਾਡਾ ਫੇਸਬੁੱਕ ਪੇਜ ਆ ਉਹ ਬੰਦਾ ਸੱਜਾਦ ਜਾਨੀ ਫੈਨਸ ਦੇ ਨਾਮ ਤੋਂ ਚਲਾ ਰਿਹਾ, ਕੁਝ ਘਤਾਰੇ ਵਾਲੀਆਂ ਵਿੰਗੀਆਂ ਸਿੱਧੀਆਂ ਫੋਟੋਆਂ ਲਾ ਰਿਹਾ। ਉਹਦਾ ਤੁਸੀਂ ਧਿਆਨ ਰੱਖਣਾ, ਸਾਡਾ ਉਹਦੇ ਨਾਲ ਕੋਈ ਤਲਕ ਨਹੀਂ ਹੈਗਾ। ਆਪਣਾ ਬਹੁਤ ਰੱਖਣਾ ਖਿਆਲ। ਤੇ ਮੇਰੇ ਦੋਸਤ ਨੇ ਮੇਰੇ ਨਾਲ। ਅੱਲਾ ਹਾਫਿਜ਼। ਆਂਦਾ ਤੇਰੇ ਲਈ ਮੈਂ ਰੇਸ਼ਮੀ ਰੁਮਾਲ।